सलाम नमस्ते सत श्री अकाल दोस्तों की हाल है ठीक हो। अजकल पाकिस्तान दी खबरां वेख वेख के बड़ी तबीयत खराब होंदी पई। खल्के खुदा रुड़ गई। मैं बाहर निकलिया साफ सुथरा वेखी दुनिया सारी इत्थे दुनिया अमन नाल रहिंदी पई। दिन रात इत्थे बारिश हुंदी है जी। ते पाकिस्तान दे विच बारिशां होईयां ते अद्धा पाकिस्तान ही रुड़ गया। ਉਹਦੀ वजह की है? ਉਹਦੀ वजह जनाब साढ़े हुक्मरान न। पाकिस्तान बनया ते कश्मीर ਜਿਹੜਾ ਇੰਡੀਆ ਨੂੰ ਦੇ ਦਿੱਤਾ ਗਿਆ। ਸਾਰੇ ਜਿਹੜੇ ਦਰਿਆਵਾਂ ਦਾ ਸੋਰਸ ਆ ਉਹ ਸਾਰਾ ਇੰਡੀਆ 'ਚ ਚਲਾ ਗਿਆ। ਤੇ ਖੈਰ ਨਾਲ ਇੰਡੀਆ ਨੇ ਪਹਿਲੇ ਦਿਨ ਤੋਂ ਹੀ ਪਾਕਿਸਤਾਨ ਨਾਲ ਦੁਸ਼ਮਣੀ ਨਿਭਾਈ ਤੇ ਫੌਰੀ ਤੌਰ 'ਤੇ ਪਾਕਿਸਤਾਨ ਦਾ ਪਾਣੀ ਬੰਦ ਕਰ ਦਿੱਤਾ ਆਜ਼ਾਦੀ ਦੇ ਨਾਲ ਹੀ। ਉਹ ਮਿਹਨਤ ਤਰਲੇ ਕਰਕੇ ਕੁਝ ਜਨਾਬ ਉਹਦੇ ਵਿੱਚ ਕੋਈ ਮੁਆਹਦਾ ਕੀਤਾ ਗਿਆ, ਕੋਈ ਗਾਲਬਨ ਸਪਟੰਬਰ 1948 ਤੱਕ ਕੋਈ ਮੁਆਹਦਾ ਹੋਇਆ। ਉਹ ਜਿਸ ਦਿਨ ਉਹ ਮੁਆਹਦਾ ਮੁੱਕਿਆ, ਜਿਸ ਦਿਨ ਉਹ ਡੇਟ ਆਈ, ਉਸੇ ਦਿਨ ਇੰਡੀਆ ਨੇ ਮੁੜ ਪਾਣੀ ਬੰਦ ਕਰ ਦਿੱਤਾ। ਮਤਲਬ 2 ਝਟਕੇ ਉਹਨਾਂ ਸ਼ੁਰੂ 'ਚ ਦਿੱਤੇ, ਪਰ ਸਾਡੇ ਹੁਕਮਰਾਨਾਂ ਨੂੰ ਸਮਝ ਨਹੀਂ ਆਈ। ਉਹ ਮਸਤ ਰਹਿਣ। ਕੋਈ ਅਯੂਬ ਖਾਨ ਦੇ ਦੌਰ ਦੇ ਵਿੱਚ ਗਾਲਬਨ ਕੋਈ 1-2 ਡੈਮ ਬਣ ਗਏ ਤੇ ਸਾਡੀ ਬਿਊਰੋਕਰੇਸੀ ਅਫਸਰਸ਼ਾਹੀ ਨੇ ਜਨਾਬ ਉਹ ਜੇਬਾਂ ਭਰੀਆਂ। ਸਿਆਸਤਦਾਨਾਂ ਇਸ ਵਾਸਤੇ ਇਸ ਚੀਜ਼ ਉੱਤੇ ਗੌਰ ਨਾ ਕੀਤਾ ਜੋ ਅੱਜ ਵੀ ਚੱਲਣ ਕਿ ਜੀ ਇਹ ਤਾਂ ਡੈਮ ਤਾਂ ਬਣਨਾ ਕੁਝ 8-10 ਸਾਲਾਂ 'ਚ ਅਤੇ ਸਾਡਾ ਟੈਨਿਓਰ 5 ਸਾਲ ਦਾ। ਇਹ ਕਿਸ ਵੇਖਣਾ ਅਗਲੀ ਤਖਤੀ ਕਿਸੇ ਹੋਰ ਦੀ ਲੱਗਣੀ ਹੈ। ਸਾਡੀ ਬਲਾ ਤੋਂ ਖਲਕੇ ਖੁਦਾ ਮਰਦੀ ਹੈ। ਪਾਕਿਸਤਾਨ ਯਬਦਾ ਯਬ ਜੇ, ਸਾਨੂੰ ਕੋਈ ਪਰਵਾਹ ਨਹੀਂ। ਅਸੀਂ ਡੈਮ ਨਹੀਂ ਬਣਾਉਣੇ, ਅਸੀਂ ਤਾਂ ਉਹ ਬਣਾਉਣਾ ਜਿਹੜੀ ਸ਼ਾਇਦ ਦਿਸੇ, ਜਿਹਦੇ ਉੱਤੇ ਸਾਡੀ ਨੇਮ ਪਲੇਟ ਲੱਗੇ, ਫੱਟੀ ਲੱਗੇ ਅਤੇ ਸਾਡੀ ਸ਼ੋਹਰਤ ਹੋਏ ਅਤੇ ਬੰਦੇ ਲੁੱਡੀਆਂ ਪਾਉਣ ਪਾਗਲ ਦੇ ਬੱਚੇ। ਹੈਂ ਜੀ, ਜ਼ਾਤ ਬਰਾਦਰੀ, ਜ਼ਾਤੀ ਮੁਨਾਫਾਜਾਤ, ਪਰਸਨਲ ਗੇਨਜ਼, ਸਿਰਫ ਇਹਦੇ ਉੱਤੇ 70 ਸਾਲ ਕੱਢ ਛੱਡਣ। ਕਿਸੇ ਨਾ ਸਿਆਸੀਆਂ ਨੂੰ ਕੋਈ ਇਜਤਮਾਈ ਮਫਾਦ ਦੀ ਜਾਂ ਇਜਤਮਾਈ ਬੈਨੀਫਿਟ ਦੀ ਕੋਈ ਸਮਝ ਆਈ, ਨਾ ਉਹਨਾਂ ਨੇ ਆਵਾਮ ਨੂੰ ਦੱਸਿਆ ਕਿ ਤੁਹਾਡੀ ਬਿਹਤਰੀ ਕਿਸ ਚੀਜ਼ ਦੇ ਵਿੱਚ ਹੈ। ਉਹਨਾਂ ਆਪਣੇ ਢਿੱਡ ਅੱਗੇ ਰੱਖੇ ਔਰ ਇਹ ਹੀ ਉਹਨਾਂ ਸਬਕ ਜਿਹੜਾ ਉਹ ਆਵਾਮ ਨੂੰ ਵੀ ਦਿੱਤਾ। ਉਹ ਹਰ ਇਲਾਕੇ ਦੇ ਚੌਧਰੀ ਨੂੰ ਉਹਨਾਂ ਆਖਿਆ ਤੂੰ ਬਾਈ ਆਪ ਰੱਜ, ਤੂੰ ਬਦਮਾਸ਼ੀ ਕਰ, ਤੂੰ ਹਕੂਮਤ ਨਾਲ ਲੜ, ਬੰਦੇ ਮਾਰ, ਲੁੱਟ ਮਾਰ ਕਰ, ਜੋ ਦਿਲ ਹੀ ਕਰ। ਔਰ ਇਹ ਚੀਜ਼ ਸਾਡੇ ਬੱਚੇ ਦੇ ਵਿੱਚ ਉਹਨਾਂ ਪੈਦਾ ਕਰ ਦਿੱਤੀ। ਹੁਣ ਇਹ ਇਮਰਾਨ ਖਾਨ ਨਾ ਹੁੰਦਾ, ਇਹਨੇ ਕੋਈ ਬੰਦਿਆਂ ਨੂੰ ਦੱਸਿਆ ਕਿ ਵੀ ਕੋਈ ਜ਼ਾਤ ਤੋਂ ਵੱਧ ਕੇ ਵੀ ਕੁਛ ਹੈ। ਜੇ ਕੋਈ ਤੁਹਾਡਾ ਮੁਲਕ ਹੈ, ਤੁਹਾਡਾ ਘਰ ਹੈ, ਇਹਨੂੰ ਆਪਣਾ ਘਰ ਸਮਝੋ। ਜੇ ਇਹ ਘਰ ਬਚ ਗਿਆ ਤਾਂ ਤੁਸੀਂ ਵੀ ਬਚ ਜਾਸੋ। ਜੇ ਇਹਦੀਆਂ 4 ਦੀਵਾਰੀਆਂ ਹੀ ਡਹਿ ਗਈਆਂ, ਇਹਦੀ ਬੁਨਿਆਦਾਂ ਹੀ ਖੋਤਰ ਛੱਡੀਆਂ ਤਾਂ ਮੁੜ ਰਹਿਣਾ ਕਿੱਥੇ ਜਾ। ਹੁਣ ਥੋੜ੍ਹੀ ਜਿਹੀ ਕੌਮ ਨੂੰ ਸਮਝ ਆਈ ਹੈ, ਵਰਨਾ ਤਾਂ ਇਹ ਹੀ ਆ ਕਿ ਨਾ ਲੁੱਟੋ ਅਤੇ ਫੁੱਟੋ। ਉਹ ਇੱਕ ਇਸੇ ਖੈਂਚਾਤਾਨੀ ਦੇ ਵਿੱਚ ਸਿੰਤਾਸ ਮੁਆਹਦਾ ਇੱਕ ਹੋਇਆ, ਉਹਦੇ ਵਿੱਚ ਸਾਡਾ ਵੀ ਇੱਕ ਬਿਊਰੋਕਰੇਟ ਗਿਆ। ਦੂਜੇ ਬਣਿਓ ਇੰਡੀਆ ਦੇ ਵਿੱਚ ਇਹ ਸਾਰਾ ਇਹ ਹੋਇਆ। ਇੰਡੀਆ ਵੱਲੋਂ ਵੀ ਇੱਕ ਇੰਜੀਨੀਅਰ ਸਾਹਿਬ ਆਏ। ਉਹ ਇਸ ਮੁਆਹਦੇ ਦੀ ਗੁਫ਼ਤੋ ਸ਼ੁਨੀਦ ਦੇ ਦੌਰਾਨ ਉਹ ਇੰਡੀਅਨ ਇੰਜੀਨੀਅਰ ਦੀ ਬੀਵੀ ਮਰ ਗਈ।
ਉਹ ਕਰਮਾਂ ਵਾਲਾ ਉਹ ਮੁਆਹਦਾ ਛੱਡ ਕੇ ਨਹੀਂ ਗਿਆ, ਉਹ ਉੱਥੇ ਹੀ ਕੰਮ ਕਰਦਾ ਰਿਹਾ। ਅਤੇ ਇਸ ਦੌਰਾਨ ਜਿਹੜਾ ਸਾਡਾ ਬਿਊਰੋਕਰੇਟ ਗਿਆ, ਉਸ ਉੱਥੇ ਕੋਈ ਅਮਰੀਕਨ ਮੇਮ ਜਲ ਗਈ, ਉਸ ਉਹਦੇ ਨਾਲ ਵਿਆਹ ਖੜਕਾਇਆ, ਉਸ ਜਨਾਬ ਉੱਥੇ ਇਸ ਦੌਰਾਨ ਆਪਣਾ ਹਨੀਮੂਨ ਮਨਾਏ, ਕੰਮ 'ਤੇ ਕੋਈ ਤਵੱਜੋ ਨਾ ਦਿੱਤੀ। 3 ਦਰਿਆਵਾਂ ਦਾ ਪਾਣੀ ਸਰੈਂਡਰ ਕਰਕੇ ਆ ਗਿਆ ਉਹ, ਕਿ ਜੀ ਇਹ ਦਰਿਆ ਜਿਹੜੇ ਨੇ ਇਹਨਾਂ ਦਾ ਪਾਣੀ ਟੋਟਲੀ ਅਸੀਂ ਉਹ ਇੰਡੀਆ ਨੂੰ ਦਿੱਤਾ, ਇੰਡੀਆ ਜੋ ਦਿਲ ਕਰੇ। ਅਤੇ ਵਾਪਸੀ 'ਤੇ ਜਨਾਬ ਉਹ ਦੁਲਹਨ ਲਈ ਅਤੇ ਵਾਪਸ ਆ ਗਏ। ਕੋਈ ਜੇਬ 'ਚ ਕੋਈ ਨਾ ਪੈਸੇ ਸਲਾਮੀਆਂ ਵੀ ਦੇ ਛੜੀਆਂ ਹੋਣੀਆਂ, ਲਾਜ਼ਮੀ ਅਮਰ ਹੈ। ਇਹ ਹੀ ਅਮਲ ਜਿਹੜਾ ਇਹ ਬਾਅਦ 'ਚ ਵੀ ਇਹ ਨਾਲ ਨਾਲ ਚੱਲਦਾ ਰਿਹਾ। ਸਾਡੇ ਬਿਊਰੋਕਰੇਸੀ ਜਿਹੜੀ ਵੀ ਕੋਈ ਪਾਣੀ ਦੇ ਮੁਆਹਦਿਆਂ ਉੱਤੇ ਕੰਮ ਕਰਦੀ, ਉਹਨੂੰ ਵੀ ਪੈਸੇ ਲਾ ਦਿੰਦੇ। ਫਿਰ ਇੱਥੇ ਅਗਰ ਕਿਸੇ ਡੈਮ ਦੀ ਗੱਲ ਹੋਈ ਅਤੇ ਡੈਮ ਦੇ ਉੱਤੇ ਸਾਡੇ ਸਿਆਸੀ ਵੀ ਨਾਮ ਮਾਲ ਕਮਾਉਂਦੇ ਰਹੇ। ਸਰਟਨ ਫੈਮਲੀਜ਼ ਨੇ ਜਿਹੜੀਆਂ ਜਦੋਂ ਵੀ ਕੋਈ ਡੈਮ ਬਣਨ ਦੀ ਗੱਲ ਹੋਈ, ਉਹਨਾਂ ਰੌਲਾ ਪਾ ਦਿੱਤਾ ਉਹਨਾਂ ਕਿ ਜੀ ਸਾਡੀ ਲਾਸ਼ 'ਤੇ ਬਣਦੀ ਜੀ। ਜਿਹੜਾ ਜਿਤਨਾ ਉੱਚਾ ਚੀਕਿਆ ਉਹ ਜਨਾਬ ਉਹਦੇ ਖੀਸੇ 'ਚ ਪੈਸੇ ਆ ਜਾਂਦੇ। ਅਤੇ ਹੁਕਮਰਾਨ ਜਿਹੜੇ ਨੇ ਉਹ ਬੰਦੇ ਮਾਰਨ ਨੂੰ ਬੜੇ ਸ਼ੇਰ ਹੈ। ਉਹ ਆਪਣਿਆਂ ਨੂੰ ਫਤਹ ਕਰਨ 'ਤੇ, ਆਪਣਿਆਂ ਨੂੰ ਮਾਰਨ 'ਤੇ ਉਹਨਾਂ ਨੂੰ ਨਾ ਕੋਈ ਲੱਜ ਨਾ ਸ਼ਰਮ, ਨਾ ਉਦੋਂ ਹੋਈ ਨਾ ਹੁਣ। ਅਤੇ ਜਿੱਥੇ ਮੁਲਕੀ ਮਫਾਦ ਹੈ ਉੱਥੇ ਲੇਟ ਜਾਂਦੇ। ਉੱਥੇ ਜਿਹੜੇ ਕਰਤਾ ਧਰਤਾ ਨੇ ਉਹ ਸਾਰੇ ਆਪਣੀ ਜੇਬਾਂ ਭਰਦੇ ਰਹੇ। ਇਹ ਸਾਰੇ ਇਹਨਾਂ ਮੁਆਹਦਿਆਂ ਦੇ ਵਿੱਚ ਜਿਤਨੇ ਵੀ ਲੋਕ ਇਨਵਾਲਵ ਰਹੇ ਨੇ, ਇੱਕ ਜਿਹੜੇ ਡੈਮ ਬਣਾਉਣ ਦੇ ਖਿਲਾਫ ਸ਼ੋਰ ਕਰਦੇ, ਇੱਕ ਜਿਹੜੇ ਇਹਨਾਂ ਮੁਆਹਦਿਆਂ 'ਚ ਸ਼ਾਮਲ ਰਹੀ ਬਿਊਰੋਕਰੇਸੀ, ਉਹਨਾਂ ਨੂੰ ਤੁਸੀਂ ਵੇਖ ਲਓ ਅਰਬਾਂ ਖਰਬਾਂ ਪਤੀ ਨੂੰ ਉਹਨਾਂ ਨੇ ਮੁਲਕ ਵੇਚ ਛੱਡਿਆ। ਔਰ ਇਹ ਜਿਹੜੀ ਅੱਜ ਖਲਕੇ ਖੁਦਾ ਰੁੜ ਗਈ ਹੈ, ਇਹਨਾਂ ਸਾਰਿਆਂ ਦਾ ਗੁਨਾਹ ਇਹ ਕਤਲ ਨੇ। ਇਹਨਾਂ ਦਾ ਇਹ ਰੋਜ਼ੇ ਕਿਆਮਤ ਇਹਦਾ ਭੁਗਤਾਨ ਉਹਨਾਂ ਭੁਗਤਣਾ ਇਨਸ਼ਾ ਅੱਲਾ। ਵਰਨਾ ਇਹ ਕੋਈ ਇਤਨੇ ਕੰਮ ਨੇ। ਇਹ ਤਾਂ ਚੰਦ ਲੋਕ ਸਾਡੇ ਅਰਬਾਂ ਪਤੀ ਹੋ ਗਏ ਨੇ। ਗਰੀਬ ਆਦਮੀ ਜਿਹਦੇ ਕੋਲ ਰੋਟੀ ਖਾਣੀ ਔਖੀ ਹੈ, ਉਹਨਾਂ ਦਿਨ ਕਿ ਤੂੰ ਜਿਹੜਾ 100 ਰੁਪਏ ਦਾ ਜਿਹੜਾ ਤੇਰਾ ਅਸਲੀ ਬਿੱਲ ਹੈ ਉਹ ਤੂੰ 5000 ਦੇ। ਅਤੇ ਆਪ ਇਹ ਨਾਚ ਗਾਣਿਆਂ ਦੇ ਉੱਤੇ ਇਹਨਾਂ ਨੇ 14 ਅਗਸਤ ਨੂੰ ਸਾਡੇ ਹੁਕਮਰਾਨਾਂ ਨੇ 1 ਅਰਬ 10 ਕਰੋੜ ਦਾ ਇਨਾਮ ਇਹਨਾਂ ਨੇ ਉਹ ਦਾਵਤ ਉਡਾ ਦਿੱਤੀ, ਜਿਹਦੇ ਨਾਚ ਗਾਣੇ ਵੀ ਆਏ। ਅਤੇ ਉਸ ਦਿਨ ਉੱਥੇ ਖਲਕੇ ਖੁਦਾ ਰੁੜਦੀ ਮਰਦੀ ਹੀ ਪਈ। ਉਹਨਾਂ ਉੱਤੇ ਲਾਉਣ ਵਾਸਤੇ ਇਹਨਾਂ ਕੋਲ ਪੈਸਾ ਕੋਈ ਨਹੀਂ। ਉਹ 5 ਭਾਈ ਜਿਹੜੇ ਨੇ ਉਹ 4 ਘੰਟੇ ਉਹ ਖਲੋਤੇ ਰਹੇ ਨੇ ਫਲੱਡ ਦੇ ਵਿੱਚ ਕਿਸੇ ਚਟਾਨ ਦੇ ਉੱਤੇ, ਅਤੇ ਉਹਨਾਂ ਵਾਸਤੇ ਕੋਈ ਹੈਲੀਕਾਪਟਰ ਨਹੀਂ ਪਹੁੰਚਿਆ ਜੀ। ਹੈਲੀਕਾਪਟਰ ਵੀ ਕੋਈ ਮੁਕੱਦਸ ਕੋਈ ਸ਼ਈਆਂ ਜਿਹੜੀਆਂ ਸਿਰਫ ਔਰ ਸਿਰਫ ਸਾਡੀ ਐਲੀਟ ਕਲਾਸ ਨੂੰ, ਸਾਡੀ ਸਰਟਨ ਇੱਕ ਕਲਾਸ ਹੈ ਬਸ, ਉਹਨਾਂ ਨੇ ਮੁਯੱਸਰ ਨੇ। ਉਹਨਾਂ ਦੀਆਂ ਭਾਵੇਂ ਬੇਗਮਾਤ ਉਸ 'ਤੇ ਸ਼ਾਪਿੰਗ ਕਰਨ ਟੁਰ ਜਾਣ, ਹਾਂਜੀ, ਉਹ ਡੇਟ ਮਾਰਨ ਲੱਗੇ ਜਾਣ, ਲੇਕਿਨ ਉਹ ਕਿਸੇ ਜਾਨ ਬਚਾਉਣ ਵਾਸਤੇ ਨਹੀਂ ਉਹ ਇਸਤੇਮਾਲ ਹੋ ਸਕਦੇ। ਪਤਾ ਨਹੀਂ ਇਹਨਾਂ ਨੂੰ ਕਦੋਂ ਖਿਆਲ ਆਉਣਾ ਹੈ ਇਨਸਾਨੀਅਤ ਦਾ। ਇਹ ਜਨਾਬ ਕੀਤਿਆਂ ਜਿਹੜਾ ਨਾ ਜੀ ਸਾਰੇ ਕੰਮ ਹੀ ਹੋ ਜਾਂਦੇ ਨੇ। ਇਸ ਦੌਰਾਨ 70 ਸਾਲਾਂ 'ਚ 9000 ਤੋਂ ਜ਼ਿਆਦਾ ਛੋਟੇ ਵੱਡੇ ਡੈਮ ਬਣਾਏ ਇੰਡੀਆ ਨੇ। ਔਰ ਸਾਡੇ ਜਿਹੜੇ ਨਾ ਜੀ ਉਹ 2-3 ਡੈਮ ਬਣੇ ਨੇ ਸਾਰੇ, ਛੋਟੇ ਵੱਡੇ ਮਿਲਾ ਕੇ 100 ਤੇ ਕੁਝ ਡੈਮ ਨੇ ਸਾਰੇ। ਜਦੋਂ ਡੈਮ ਦਾ ਕੋਈ ਨਾਂ ਲਏ ਉਦੋਂ ਹੀ ਚੈਂ ਚੈਂ ਸ਼ੁਰੂ ਹੋ ਜਾਂਦੀ ਹੈ। ਫੌਜੀਆਂ ਵੇਖੋ ਜੀ, ਫੌਜੀਆਂ ਭੁੱਟੋ ਮਾਰ ਛੱਡਿਆ, ਐਡਾ ਵੱਡਾ ਲੀਡਰ, ਪਾਪੂਲਰ ਲੀਡਰ। ਡੈਮ ਨਹੀਂ ਇਹਨਾਂ ਬਣਾਇਆ। ਇਸ ਵਾਸਤੇ ਨਹੀਂ ਬਣਾਇਆ ਕਿ ਉਹਦੇ 'ਚ ਇਹਨਾਂ ਨੂੰ ਵੀ ਕੋਈ ਗੇਨ ਹੋਈ ਹੋਣੀ ਹੈ ਸਰਟਨਲੀ, ਜਾਂ ਅਕਲ ਕੋਈ ਨਹੀਂ ਇਹਨਾਂ ਦੇ ਵਿੱਚ। ਅਕਲ ਤਾਂ ਖੈਰ ਹੈ ਹੀ ਕੋਈ ਨਹੀਂ ਨਾ ਜੀ। ਅਕਲ ਹੁੰਦੀ ਤਾਂ ਜਿਹੜੀ ਨੈਸ਼ 'ਤੇ ਅੱਜ ਮੁਲਕ ਨੂੰ ਲੈ ਗਏ ਨੇ, ਇਹ ਤਾਂ ਨਾ ਹੁੰਦਾ।
अल्लाह ताला रहम करे। अल्लाह ताला वो दीन दे विच हुक्म है कि दुआ करो कि अल्लाह ताला तुहानू नेक और हमदर्द हुक्मरान अता फरमाए, बेदर्दां तो बचाए। तो ये सन जनाब सुगातां जो जान दा बेदर्द आदमी है PDM दे विच वो उठा के तो साढ़े सिरे ते बात छड़िया ना। और निसार खोड़ो का बयान मैं पढ़िया, उस आख्या ये आवाम के उत्ते अजाब आया है जोड़ा सैलाब है इन्हों के गुनाहों की वजह तो। वो गुनाह तो कड़मियों वो ही ने जोड़े इन्हों वोट दे के तो सिरे ते पाया। और वाकई इस तो वड्डा कोई गुनाह नहीं कि तुसी गलत आदमी नूं चुन के उन्होंने तुसी अमानत जड़ी वो हवाले करते हो। जे ये कौम ना संभली अजे भी इन्हें ना सोचा तो ये अजाब जड़े ने ये जारी रहने। ਜਦੋਂ ਤੁਸੀਂ हक सच का साथ नहीं देना, ਤੁਸੀਂ एक गलत बंदे का मैं ज़ाती मफाद वास्ते साथ देना कि मेरे नाल दे 100 गवाढ़ी जड़े न वो अगर मैं मार छड्डां लेकिन मेरी चुदरा कायम रवे तो मैं आदा ठीक है, मैं हुकूमत दे नाल हाँ, वो भी लुटे तो मैं भी लुटां तो बस ठीक है सारा कुछ। वो लुट मार सजनों बेलियो इत्थे रह जानी है सारी। मैंने ये दसो भी 4 भाई हुंदे न, जे वो रल के रहिंदे न ते वो ताकतवर भी न ते वो खुशहाल भी हैं, उन्हां दी इज्जत भी है। हैं जी, तो जे वो उन्हां विचों एक आखे जी मैं सारियां नूं लुट लवां तो एक तो उस मतलब वो घर ही उजाड़ छड़ना तो उसकी इज्जत भी खत्म हो जानी। अखीर मतलब वो से केह् होना, हून दुश्मना मार गतना। तो इत्थे ही होया इलाकाइत, सूबाइत, बरादरीज़म, वो कलमे की बुनियाद ते जड़े लोग कट्ठे उन्होंने तफरकियां च मौलवियां पा छड़िया, कोई बरादरियां पा छड़िया, कुछ सियासियां पा छड़िया। किसी ने कोई अकल मत नहीं दी साड़ी कौम नूं। अल्लाह ताला रहम कर दे, अल्लाह ताला साढ़े तो अजाब टाल दे। अल्लाह ताला सैलाब ज़दगान दी मदद फरमाए और असी बसीयत कौम भी इन्हां दी मदद करिए और अल्लाह ताला सा नेक और हमदर्द हुक्मरान अता फरमाए। लो जी, रब रखा अल्लाह ताला तुहानूं आसानियाँ अता फरमाए तो आसानियाँ वंडण दा शर्फ अता फरमाए। अल्लाह हाफिज़।